ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਭੱਜ ਨੱਠ ਦੀ ਲੀਡਰਾਂ ਨੂੰ, ਸਰਕਾਰੀ ਅਫਸਰਾਂ ਨੂੰ, ਸਾਬਕਾ ASI ਨੂੰ ਕਾਫੀ ਪਈ ਹੈ, ਕਿਉਂਕਿ ਏਜੰਸੀਆਂ ਐਕਟਿਵ ਨੇ, ਕਿਤੇ ਕਿਧਰੇ ਕੇਂਦਰੀ ਏਜੰਸੀਆਂ ਤੇ ਕਿਧਰੇ ਪੰਜਾਬ ਦੀਆਂ ਵਿਜੀਲੈਂਸ ਵਰਗੀਆਂ ਏਜੰਸੀਆਂ। ਪਰ ਸਿੰਜਾਈ ਘੁਟਾਲੇ ਬਾਬਤ ਖਬਰ ਇਹ ਆ ਰਹੀ ਹੈ ਕਿ ਸਾਬਕਾ IAS ਨੂੰ ਵੱਡੀ ਰਾਹਤ ਮਿਲ ਗਈ। ਹਾਂਜੀ, ਦੇਖੋ ਇਹ ਸਰਵੇਸ਼ ਕੌਸ਼ਲ ਵੀ ਗਏ ਸਨ ਹਾਈ ਕੋਰਟ ਦੇ ਵਿੱਚ, ਤਾਂ ਇਹਨਾਂ ਦੇ ਖਿਲਾਫ ਜਿਹੜਾ ਲੁੱਕ ਆਊਟ ਸਰਕੂਲਰ ਜਿਹਨੂੰ LOC ਕਹਿੰਦੇ ਨੇ, ਉਹ ਜਿਹੜਾ ਜਾਰੀ ਹੋਇਆ ਹੋਇਆ ਸੀਗਾ, ਤਾਂ ਉਹਦੇ ਤੇ ਰੋਕ ਲਾ ਦਿੱਤੀ ਹੈ। ਤਾਂ ਰੋਕ ਲੱਗਣ ਦਾ ਮਤਲਬ ਹੈ ਕਿ ਇਹਨਾਂ ਨੂੰ ਖਾਸੀ ਵੱਡੀ ਜਿਹੜੀ ਰਾਹਤ ਹੈ ਉਹ ਇੱਕ ਵਾਰੀ ਮਿਲ ਗਈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਇੱਕ ਸਾਬਕਾ IAS ਜਿਹੜੇ ਸੀਗੇ ਉਹ ਵੀ ਗਏ ਸੀਗੇ ਕੋਰਟ ਦੇ ਵਿੱਚ, ਉਹਨਾਂ ਨੂੰ ਵੀ ਰਾਹਤ ਮਿਲ ਗਈ ਆ। ਤਾਂ ਦੇਖੋ ਗੱਲ ਕੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਏਡਾ ਵੱਡਾ ਜੇ ਕੇਸ ਸੀ, ਏਡਾ ਵੱਡਾ ਸਕੈਮ ਸੀ, ਤਾਂ ਇਹਨੂੰ ਘੱਟੇ ਕੌਡੀਆਂ ਕਿਉਂ ਰੋਲਿਆ ਜਾ ਰਿਹਾ? ਬਹੁਤ ਵੱਡੇ ਪ੍ਰਸ਼ਨ ਨੇ ਵੈਸੇ ਭਗਵੰਤ ਮਾਨ ਸਰਕਾਰ ਤੇ ਵੀ। ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਦੇਖੋ ਲੁੱਕ ਆਊਟ ਸਰਕੂਲਰ ਜਾਰੀ ਕਰ ਰਹੇ ਨੇ। ਅੱਜ ਇੱਕ ਖਬਰ ਮੈਂ ਪੜ੍ਹ ਰਿਹਾ ਸੀਗਾ ਕਿ ਹਰਦਿਆਲ ਕੰਬੋਜ ਜਿਹੜੇ ਕਿ ਸਾਬਕਾ ਵਿਧਾਇਕ ਨੇ, ਉਹਨਾਂ ਦੇ ਖਿਲਾਫ LOC ਜਾਰੀ ਕਰ ਦਿੱਤੀ ਹੈ। ਤਾਂ ਕਮਾਲ ਦੀ ਗੱਲ ਹੈ ਕਿ ਉਹਨਾਂ ਬਾਰੇ ਖਬਰਾਂ ਲੱਗੀਆਂ ਹੋਈਆਂ ਨੇ ਕਿ ਉਹ ਤਾਂ ਪਹਿਲੇ ਵਿਦੇਸ਼ ਦੇ ਵਿੱਚ ਆ, ਜਦ ਕਿ ਉਹਨਾਂ ਤੇ ਪਰਚਾ ਜਿਹੜਾ ਹੈ ਉਹ ਕਈ ਹਫ਼ਤੇ ਪਹਿਲਾਂ ਦਾ ਹੋਇਆ ਹੋਇਆ, ਤੇ ਇਹ ਹੁਣ ਲੁੱਕ ਆਊਟ ਸਰਕੂਲਰ ਜਾਰੀ ਕਰ ਰਿਹਾ। ਦੂਜੀ ਗੱਲ ਜਿਹੜੀ ਇਹ ਸਿੰਜਾਈ ਘੁਟਾਲੇ ਨਾਲ ਜੁੜੀ ਹੈ, ਤਾਂ ਸਿੰਜਾਈ ਘੁਟਾਲੇ ਦੇ ਵਿੱਚ ਏਡੀ ਕੱਚੀ ਖੇਡ ਕਿਉਂ ਖੇਡ ਰਹੀ ਹੈ ਸਰਕਾਰ? ਦੇਖੋ, ਜਦੋਂ ਤੁਸੀਂ ਕੋਰਟ ਦੇ ਵਿੱਚ ਚਾਰਜਸ਼ੀਟ ਫਾਈਲ ਕਰ ਦਿੱਤੀ, ਕੋਰਟ ਦੇ ਵਿੱਚ ਚਾਰਜਸ਼ੀਟ ਫਾਈਲ ਕੀਤੀ, ਚਾਰਜਸ਼ੀਟ ਦਾ ਮਤਲਬ ਕਿ ਦੋਸ਼ ਪੱਤਰ, ਜਦ ਤੁਸੀਂ ਦੋਸ਼ ਪੱਤਰ ਦਾਖਲ ਕਰ ਦਿੱਤਾ, ਕਿਸੇ ਦਾ ਕੋਈ ਨਾਮ ਲਿਆ ਜਾਂ ਨਹੀਂ ਲਿਆ, ਉਹਦੇ ਵਿੱਚ ਸਾਰਾ ਕੁਝ ਤੁਸੀਂ ਕਰ ਦਿੱਤਾ। ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕਰੋਗੇ ਕਿ ਹਾਂਜੀ ਅਸੀਂ ਫਲਾਣੇ ਨੂੰ ਵੀ ਬੁਲਾਉਣਾ, ਫਲਾਣੇ ਨੂੰ ਵੀ ਬੁਲਾਉਣਾ ਹੈ ਜੀ, ਤਾਂ ਫਿਰ ਉਹ ਤਾਂ ਕੋਰਟ ਦੇ ਵਿੱਚ ਜਾ ਕੇ ਇਸ ਨੂੰ ਗਰਾਊਂਡ ਬਣਾਏਗਾ ਨਾ, ਇਸ ਨੂੰ ਆਧਾਰ ਬਣਾਏਗਾ ਕਿ ਜਦ ਚਾਰਜਸ਼ੀਟ ਫਾਈਲ ਹੋ ਗਈ, ਸਾਰੀ ਇਨਵੈਸਟੀਗੇਸ਼ਨ ਤਾਂ ਇੱਕ ਤਰ੍ਹਾਂ ਨਾਲ ਹੋ ਚੁੱਕੀ ਹੈ, ਸਾਡਾ ਜਦੋਂ ਨਾਂ ਹੀ ਨਹੀਂ ਹੈ, ਇਹ ਹੁਣ ਧੱਕੇ ਨਾਲ ਹੀ ਨਾਂ ਪਾਉਣ ਨੂੰ ਫਿਰਦੇ ਨੇ। ਤੋ ਇਹਨਾਂ ਚੀਜ਼ਾਂ ਦਾ ਲਾਹਾ ਮਿਲਦਾ ਹੁੰਦਾ ਹਮੇਸ਼ਾ ਜਾ ਕੇ ਵੱਡੀਆਂ ਕੋਰਟਾਂ ਦੇ ਵਿੱਚ। ਛੋਟੀਆਂ ਕੋਰਟਾਂ ਤੇ ਚਲੋ ਹਾਈ ਪ੍ਰੋਫਾਈਲ ਮਾਮਲੇ ਵੇਖ ਕੇ ਉਦਾਂ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਪਾਸੇ ਨਿਕਲ ਜਾਂਦੀਆਂ ਕਿ ਅਸੀਂ ਕੀ ਲੈਣਾ, ਇਹਨਾਂ ਨੂੰ ਜਾਣ ਦਿਓ ਕਿ ਆਪੇ ਕੋਰਟ ਵੇਖੇਗੀ ਉਤਲੇ। ਤੋਂ ਗੱਲ ਇਹ ਆ ਕਿ ਏਡਾ ਵੱਡਾ ਜੇ ਸਕੈਮ ਸੀਗਾ, ਤਾਂ ਏਡੀ ਕੱਚੀ ਜਾਂਚ ਪੜਤਾਲ ਕਿਉਂ ਕੀਤੀ ਜਾ ਰਹੀ ਹੈ, ਜਿਹਦੇ ਨਾਲ ਹੁਣ ਜਾ ਕੇ ਜਿਹੜੀਆਂ ਰਾਹਤਾਂ ਮਿਲ ਰਹੀਆਂ ਨੇ ਉਹ ਅੱਗੇ ਜਾ ਕੇ ਕਿਤੇ ਨਾ ਕਿਤੇ ਫਿਰ ਪ੍ਰਭਾਵਸ਼ਾਲੀ ਰਹਿਣਗੀਆਂ ਨਾ ਕੇਸ ਦੇ ਮੁਤਲਕ। ਤੋ ਇਸ ਕਰਕੇ ਕਾਫੀ ਵੱਡਾ ਸਵਾਲ ਵਿਜੀਲੈਂਸ ਦੀ ਅਪਰੋਚ ਤੇ ਆਉਂਦਾ ਹੈ ਕਿ ਇਹ ਕੋਈ ਪ੍ਰੋਫੈਸ਼ਨਲਿਜ਼ਮ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਕਿ ਇਸ ਮਾਮਲੇ ਦੇ ਵਿੱਚ ਕੋਰਟ ਦੇ ਅੰਦਰ ਜਾ ਕੇ ਜਦੋਂ ਚੈਲੰਜ ਕੀਤਾ ਜਾ ਰਿਹਾ ਤੁਹਾਡੇ ਨੋਟਿਸਾਂ ਨੂੰ ਜਾਂ ਤੁਹਾਡੀਆਂ ਕਾਰਵਾਈਆਂ ਨੂੰ, ਤਾਂ ਕੋਰਟ ਜਿਹੜੇ ਬੰਦਿਆਂ ਨੂੰ ਤੁਸੀਂ ਦੋਸ਼ੀ ਮੰਨ ਕੇ ਚੱਲ ਰਹੇ ਜੇ ਉਹਨਾਂ ਨੂੰ ਰਾਹਤ ਮਿਲ ਦੇ ਰਹੀ ਹੈ। ਤਾਂ ਰਾਹਤ ਉਹਨਾਂ ਨੂੰ ਮਿਲ ਰਹੀ ਹੈ ਤਾਂ ਕੇਸ ਕਮਜ਼ੋਰ ਹੋ ਰਿਹਾ, ਇਹ ਬਹੁਤ ਵੱਡੀ ਗੱਲ ਆ। ਤਾਂ ਖੈਰ ਇਹ ਦੇਖਦੇ ਆ ਹੁਣ ਕੀ ਅੱਗੇ ਹੁੰਦਾ ਇਸ ਮਾਮਲੇ ਦੇ ਵਿੱਚ। ਵੈਸੇ ਅੱਜ ਸੋਨੀ ਨੂੰ ਵੀ ਬੁਲਾਇਆ ਸੀਗਾ ਵਿਜੀਲੈਂਸ ਨੇ, ਉੱਤੇ ਆਇਆ ਨਹੀਂ, ਆਪਦੇ ਭਤੀਜੇ ਹੱਥ ਸੁਨੇਹਾ ਕੱਲ ਦਿੱਤਾ ਕਿ ਚਾਚੂ ਠੀਕ ਨਹੀਂ ਹੈ, ਫੇਰ ਆਉਣਗੇ ਕਦੇ। ਤੇ ਇਸ ਤਰ੍ਹਾਂ ਮਤਲਬ ਕਿ ਚੱਲੀ ਜਾਂਦਾ। ਬ੍ਰਹਮਿੰਦਰਾ ਬਾਰੇ ਵੀ ਰਿਪੋਰਟ ਆ ਕਿ ਉਹ ਵੀ ਬਹੁਤ ਜਲਦੀ ਵਿਜੀਲੈਂਸ ਦੇ ਕੋਲ ਪਹੁੰਚਣਗੇ। ਇਸ ਤਰ੍ਹਾਂ ਬਹੁਤ ਸਾਰਿਆਂ ਦੀ ਹੈਗੀ ਆ। ਤਾਂ ਉਹ ਬਰਿੰਦਰਮੀਤ ਪਾੜਾ ਉਹ ਤਾਂ ਤਲਬ ਕਰ ਲਿਆ, ਤੇ ਉਹਦੇ ਸਲੂਟ ਦੀ ਬੜੀ ਅੱਜ ਕੱਲ ਚਰਚਾ ਚੱਲ ਰਹੀ ਹੈ ਕਿ ਜਦੋਂ ਗਿਆ ਇੱਕ DSP ਨੇ ਸਲੂਟ ਮਾਰ ਦਿੱਤਾ। ਇਹ ਸਾਰਾ ਕੁਝ ਚੱਲ ਰਿਹਾ। ਸਾਧੂ ਸਿੰਘ ਧਰਮਸੋਤ ਤੇ ਵੀ ਕੇਸ ਚਲਾਉਣ ਬਾਰੇ ਸਰਕਾਰ ਨੇ ਜੋ ਰਸਮ ਦੇ ਪੂਰੀ ਕਰਨੀ ਸੀ, ਪ੍ਰਵਾਨਗੀ ਦੇਣ ਵਾਲੀ, ਉਹ ਪੂਰੀ ਕਰ ਦਿੱਤੀ ਹੈ। ਪਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਮਹੱਤਵਪੂਰਨ ਕੁਝ ਮਾਮਲੇ ਨੇ, ਜਿੱਦਾਂ ਇੱਕ ਰਾਣੋ ਡਰੱਗ ਰੈਕਟ, ਉਹਦੇ ਵਿੱਚ ਅਫਸਰਾਂ ਤੇ ਰਸੂਖਦਾਰਾਂ ਦਾ ਨਾਂ ਆ, ਤੁਸੀਂ ਉਹ ਵੀ ਛੱਡ ਦਿੱਤਾ। ਇਸ ਤੋਂ ਇਲਾਵਾ ਜਿਹੜੇ ਕਾਂਗਰਸੀ ਪ੍ਰਧਾਨ ਸੀ, ਤੁਹਾਡੇ ਟਰਾਂਸਪੋਰਟ ਮਿਨਿਸਟਰ ਨੇ ਕਿਹਾ ਸੀਗਾ ਕਿ ਸਾਡੇ ਕੋਲ ਬਹੁਤ ਕੁਝ ਆ, ਅਸੀਂ ਜਾਣਕਾਰੀ ਇਕੱਠੀ ਕਰਕੇ ਇਸ ਤੋਂ ਬਾਅਦ ਇਨਕੁਆਇਰੀ ਖੋਲਾਂਗੇ, ਅੱਜ ਕਿੱਥੇ ਗਈ? तो इसी तरह ਸਿੰਜਾਈ ਘੁਟਾਲੇ ਦਾ ਵੀ ਮਸਲਾ ਕੁਝ ਇਸੇ ਕਿਸਮ ਦਾ ਹੈ ਕਿ ਰੌਲਾ ਬਹੁਤ ਪਿਆ ਸੀ, ਪਰ ਹੁਣ ਇਹ ਕਹਾਣੀ ਜਿਹੜੀ ਉਹ ਕੱਚੀ ਨਿਕਲ ਰਹੀ ਹੈ ਅੱਗੇ ਜਾ ਕੇ। तो देखो ਅੱਗੇ ਕੀ ਬਣਦਾ, ਪਰ ਮੈਂ ਸਮਝਦਾ ਕਿ ਕਾਫੀ ਲਾਹਾ ਮਿਲ ਗਿਆ, ਜਿਨ੍ਹਾਂ ਨੂੰ ਵੀ ਮਿਲਣਾ ਸੀ ਕਾਫੀ ਲਾਹਾ ਮਿਲ ਗਿਆ।